anti-Adani protests in Kenya could turn into anti-India protests. Similar controversies around Adani projects in Sri Lanka and Bangladesh had undermined our national interest and contributed to bad outcome for India. ਜਿਹੜੀ ਇਹਨੇ 에ਅਰਪੋਰਟ ਲਈ ਹੈ ਕੀਨੀਆ ਦੀ, ਉੱਥੋਂ ਦੀ ਕੀਨੀਆ ਐਵੀਏਸ਼ਨ ਵਰਕਰਸ ਯੂਨੀਅਨ ਨੇ ਕਾਲ ਦਿੱਤੀ ਹੈ ਇਸ ਦੇ ਖਿਲਾਫ। ਇਹ ਕੀਨੀਆ 'ਚ ਜਿਹੜੀ ਗੁੱਡਵਿਲ ਇੰਡੀਆ ਲਈ ਹੈ ਇਹ ਵੀ ਉੱਥੇ ਐਂਟੀ ਇੰਡੀਆ ਹੋ ਜਾਣੀ ਹੈ, ਕਿਉਂਕਿ ਦਿਸ ਇਜ਼ ਅ ਮੈਟਰ ਆਫ ਗ੍ਰੇਵ ਕੰਸਰਨ ਫॉर ਇੰਡੀਆ because the non-biological prime minister's friendship with Adani is now globally well known. The protests can therefore easily convert into anger against India and the Indian government. Viewers, welcome back on program. So ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਦੇ ਯਾਰ ਅਡਾਨੀ ਵੱਲੋਂ ਕੀਨੀਆ ਦੇ ਨੈਰੋਬੀ ਹਾਈਵੇ ਅੱਡੇ ਨੂੰ ਖਰੀਦਣ ਦੇ ਖਿਲਾਫ ਕੀਨੀਆ ਦੇ ਲੋਕਾਂ ਵੱਲੋਂ ਜ਼ੋਰਦਾਰ ਰੋਸ ਵਿਖਾਵੇ ਕੀਤੇ ਜਾ ਰਹੇ ਨੇ। ਇਹਨਾਂ ਦੀ ਅਗਵਾਈ ਵਰਕਰ ਯੂਨੀਅਨ ਕਰ ਰਹੀ ਹੈ। ਸੋ ਕਾਂਗਰਸ ਦੇ ਜਨਰਲ ਸੈਕਟਰੀ ਜੈ ਰਾਮ ਰਮੇਸ਼ ਦਾ ਕਹਿਣਾ ਹੈ ਕਿ ਐਂਟੀ ਅਡਾਨੀ ਵਿਖਾਵੇ ਬਹੁਤ ਜਲਦੀ ਭਾਰਤ ਵਿਰੋਧੀ ਵਿਖਾਵਿਆਂ ਵਿੱਚ ਬਦਲ ਸਕਦੇ ਹਨ, ਜਿਵੇਂ ਕਿ ਸ਼੍ਰੀਲੰਕਾ ਤੇ ਬੰਗਲਾਦੇਸ਼ ਵਿੱਚ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਨਰਿੰਦਰ ਮੋਦੀ ਨੇ 2 ਦਿਨ ਪਹਿਲਾਂ ਆਪਣੀ ਇੱਕ ਸਟੇਟਮੈਂਟ 'ਚ ਕਿਹਾ, ਹੁਣ ਤਾਂ ਬਾਹਰ ਕਿਸੇ ਨਿੱਕੇ ਜਿਹੇ ਮੁਲਕ ਦੇ ਦੌਰੇ 'ਤੇ ਫਿਰ ਚੜ੍ਹਿਆ ਹੋਇਆ ਕਿ ਮੈਂ 20 ਤੋਂ 25 ਕਰੋੜ ਲੋਕਾਂ ਨੂੰ ਅਮੀਰ ਬਣਾ ਦਿੱਤਾ ਭਾਰਤ 'ਚ। ਹਾਲਾਂਕਿ ਇਸ ਤੋਂ ਵੱਡਾ ਝੂਠ ਕੋਈ ਨਹੀਂ। ਹਕੀਕਤ ਇਹ ਹੈ ਕਿ 70 ਤੋਂ 80 ਕਰੋੜ ਜਿਹੜੇ ਲੋਕ ਨੇ ਉਹਨਾਂ ਨੂੰ 5-5 ਕਿਲੋ ਆਟੇ ਦੀ ਗੁੱਥੀ ਮਿਲਦੀ ਹੈ, ਲਾਈਨ 'ਚ ਲੱਗ ਕੇ ਲੈਂਦੇ ਨੇ। ਸੋ ਉਹਨੇ ਜੋ 20 ਤੋਂ 25 ਕਰੋੜ ਕਿਹਾ ਉਹ ਅਮੀਰ ਨਹੀਂ ਬਣਾਏ, ਜਿਹੜੇ ਆਲਰੇਡੀ ਮਿਡਲ ਕਲਾਸ ਸੀ ਉਹ ਗਰੀਬ ਦੀ ਜਿਹੜੀ ਹੈ ਉਸ ਰੇਖਾ ਦੇ ਥੱਲੇ ਉਹਨਾਂ ਨੂੰ ਧੱਕਿਆ। ਹਾਂ, ਇਹ ਜ਼ਰੂਰ ਹੈ ਜਿਵੇਂ ਕਿਸੇ ਨੇ ਕਿਹਾ ਕਿ ਵੀ 2 ਗੁਜਰਾਤੀ ਮੁਲਕ ਵੇਚ ਰਹੇ ਨੇ, 2 ਖਰੀਦ ਰਹੇ ਨੇ। ਇਹ ਮੋਦੀ ਅਮਿਤ ਸ਼ਾਹ ਵੇਚਣ ਤੇ ਲੱਗੇ ਨੇ, ਅੰਬਾਨੀ ਅਡਾਨੀ ਖਰੀਦਣ ਤੇ ਲੱਗੇ ਨੇ। ਇਹਨਾਂ ਦਾ ਆਪਸੀ ਹੁੰਦਾ। ਪਿਛਲੇ ਦਿਨਾਂ ਸੀ ਕਿ ਹੁਣ ਅਡਾਨੀ ਅੰਬਾਨੀ ਨੂੰ ਪਿੱਛੇ ਛੱਡ ਗਿਆ, ਸਭ ਤੋਂ ਅਮੀਰ ਬੰਦਾ ਬਣ ਗਿਆ। ਭਾਰਤ ਦਾ ਤਾਂ ਹੈ ਹੀ ਹੈ, ਏਸ਼ੀਆ ਦਾ ਵੀ, ਦੁਨੀਆ ਦੇ ਮੇਰੇ ਖਿਆਲ ਹੈ ਵੱਡੇ 10 ਅਮੀਰਾਂ ਦੀ ਲਿਸਟ 'ਚ ਹੈ। ਸੋ ਇਕੱਲਾ ਇਹੀ ਨਹੀਂ ਕਿ ਵੀ ਭਾਰਤ ਦੇ ਵਿਚਲੇ ਜਿੰਨੇ ਨੇ ਜਿਹਦੇ 'ਚ ਇਹਨਾਂ ਨੂੰ ਕੋਈ ਤਜਰਬਾ ਤੱਕ ਵੀ ਨਹੀਂ ਸੀ ਜਿਸ ਚੀਜ਼ ਦਾ, 에ਅਰਪੋਰਟ ਵੇਚ ਦਿੱਤੇ, ਟ੍ਰੇਨਾਂ, ਪਲੇਟਫਾਰਮਸ ਤੋਂ ਲੈ ਕੇ ਹਰ ਈਵਨ ਰਾਫੇਲ ਦੀ ਡੀਲ 'ਚ 30,000 ਕਰੋੜ ਦਾ ਡੀਲ ਜਿੱਥੇ ਉਹਨਾਂ ਨੇ ਸੂਈ ਨਹੀਂ ਸੀ ਬਣਾਈ ਹੋਈ ਐਰੋਨੌਟਿਕਸ ਜਾਂ ਉਸ ਤੇ ਉਹਦੇ ਠੇਕੇ ਵੀ। ਪਰ ਇਕੱਲਾ ਇਹ ਨਹੀਂ ਹੈ ਜਿਹੜਾ ਮੋਦੀ ਬਾਹਰ ਤੁਰਿਆ ਫਿਰਦਾ ਲੂਰ ਲੂਰ ਕਰਦਾ, ਇਹ ਬੜਾ ਸੈਂਟਰਲ ਲਫ਼ਜ਼ ਹੈ ਮਾਝੇ ਦੀ ਪੰਜਾਬੀ ਦਾ, ਇਹ ਲੂਰ ਲੂਰ ਹੀ ਹੁੰਦਾ ਬਈ ਕੋਈ ਲਾਗਾ ਨਹੀਂ, ਕੋਈ ਦੇਗਾ ਨਹੀਂ। ਤੁਸੀਂ ਇਹਦੀਆਂ ਟਰਮਸ ਦਾ ਦੇਖੋ, ਕੁਛ ਨਹੀਂ ਹੈ। ਜਿੱਥੇ ਕੋਈ ਨਹੀਂ ਗਿਆ ਹੈ ਉੱਥੇ, ਪਰ ਇਹ ਐਵੇਂ ਨਹੀਂ ਜਾਂਦਾ ਹੈ। ਇਹ ਇਹਦੇ ਅਡਾਨੀ ਦੇ ਜਿਹੜੇ ਬਿਜ਼ਨਸ ਇੰਟਰਸਟ ਨੇ ਉਹਨਾਂ ਨੂੰ ਨੈਗੋਸ਼ੀਏਟ ਕਰਦਾ। ਔਰ ਫਰਾਂਸ ਦੇ ਵਿੱਚ ਤਾਂ ਵੱਡਾ ਸਕੈਂਡਲ ਹੈ, ਔਰ ਇਹ ਕਦੇ ਬਹੁਤ ਸ਼ਾਇਦ ਵਕਤ ਨਾ ਲੱਗੇ ਰਾਫੇਲ ਦੇ ਮਾਮਲੇ 'ਚ ਕਿਵੇਂ ਡੀਲ ਬਦਲਾਈ, ਕਿਵੇਂ ਆਲਰੇਡੀ ਇਹਨੂੰ ਚੇਂਜ ਕਰਕੇ ਇਹਨੂੰ ਅਡਾਨੀ ਨੂੰ ਦਵਾਈ। ਫਿਰ ਅਸੀਂ ਪਿਛਲੇ ਪੀਰੀਅਡ 'ਚ ਦੇਖਿਆ। ਹੁਣ ਇਕੱਲਾ ਇਹ ਨਹੀਂ ਵੀ ਇਜ਼ਰਾਈਲ ਦੀ ਅੱਖਾਂ ਬੰਦ ਕਰਕੇ ਹਮਾਇਤ ਕਰ ਰਿਹਾ ਜੀ ਕੋਈ ਹਿੰਦੂ ਤਵੀਆਂ ਦਾ ਉਹਨਾਂ ਦਾ ਏਜੰਡਾ ਤਾਂ ਹੈ ਹੀ ਹੈ, ਲੇਕਿਨ ਉਹਦੇ 'ਚ ਵੀ ਜਿਹੜਾ ਇਜ਼ਰਾਈਲ ਦਾ ਇੱਕ ਐਬੈਂਡਨਡ ਕਿਸਮ ਦੀ ਪੋਰਟ ਹੈ ਉਹ ਅਡਾਨੀਆਂ ਨੂੰ ਦਵਾਈ ਹੈ। ਔਰ ਉਹ ਲੰਬੀ ਯੋਜਨਾ ਕਿ ਜਿਹੜਾ ਉਹ ਯੂਰਪੀਅਨ ਰਾਊਟ ਇੰਡੀਆ ਤੋਂ ਇਜ਼ਰਾਈਲ ਔਰ ਦੂਜਾ 1 ਬੈਲਟ 1 ਰੋਡ ਇਨੀਸ਼ੀਏਟਿਵ ਨੂੰ ਬਾਈਪਾਸ ਕਰਨ ਦਾ ਉਹਦੇ ਥੱਲੇ। ਫਿਰ ਪਿਛਲੇ ਦਿਨਾਂ 'ਚ ਅਸੀਂ ਜਿਹੜਾ ਜ਼ਿਕਰ ਕੀਤਾ ਸੀ ਕਿ ਤਨਜ਼ਾਨੀਆ ਔਰ ਕੀਨੀਆ ਉਹਨਾਂ ਦੇ ਏਅਰਪੋਰਟ ਤੇ ਸੀ ਪੋਰਟ, ਹਵਾਈ ਅੱਡੇ ਵੀ ਔਰ ਬੰਦਰਗਾਹ ਜਿਹਨੂੰ ਕਿਹਾ ਜਾਂਦਾ ਸੀ ਪੋਰਟ, ਇਹਨਾਂ ਨੇ 30 ਸਾਲ ਦੀ ਲੀਜ਼ 'ਤੇ ਜਾਂ ਖਰੀਦਣਾ ਹੀ ਹੁੰਦਾ ਕਿ ਸਾਰੀਆਂ ਟਰਮਸ ਕੰਟਰੋਲ ਤੁਹਾਡਾ, ਦੂਜੇ ਤੀਜੇ। ਔਰ ਇਹ ਖਬਰ ਅਸੀਂ ਡਿਸਕਸ ਵੀ ਕੀਤੀ ਕਿ ਭਾਈ ਇਹ ਫਿਰ ਇਹ ਵੀ ਸਾਹਮਣੇ ਆਇਆ, ਕੋਲੰਬੀਆ ਦਾ ਵੀ ਸ਼ਾਇਦ ਸੀ ਕਿ ਵੀ ਇਹ ਕਿ ਜਿਹੜੀ ਉੱਥੇ ਉਹਨਾਂ ਨੇ ਗੁਜਰਾਤ ਦੇ ਵਿੱਚ ਪੋਰਟ ਹੈ ਅਡਾਨੀ ਪੋਰਟ ਜਿਹਨੂੰ ਕਹਿੰਦੇ ਨੇ, ਵੀ ਉੱਥੇ ਤਾਂ ਕਈ ਕਿਲੋਆਂ 'ਚ ਨਹੀਂ ਟਨਾਂ 'ਚ ਹੈਰੋਇਨ ਮਿਲ ਰਹੀ ਹੈ। ਫਿਰ ਇਹ ਆਇਆ ਵੀ ਇਹ ਜਿਹੜੇ ਅਫਰੀਕਨ ਮੁਲਕਾਂ 'ਚ ਵੀ ਇਹ ਬਣਾ ਰਹੇ ਹੈ, ਇਕੱਲੇ ਇਹੀ ਨਹੀਂ ਕਿ ਵੀ ਉਹਦੇ 'ਚੋਂ ਪ੍ਰੋਫਿਟ ਅਰਨ ਕਰਨਾ ਹੈ, ਇਹ ਡਰੱਗ ਸਪਲਾਈ ਲਈ ਸਿੱਧਾ ਉੱਧਰ ਦਾ, ਤਾਂ ਕਿ
ਗੋਲਡਨ ਟ੍ਰਾਇੰਗਲ ਜਿਹਨੂੰ ਕਹਿੰਦੇ ਨੇ, ਪਾਕਿਸਤਾਨ, ਈਰਾਨ, ਅਫਗਾਨਿਸਤਾਨ, ਉਹਨੂੰ ਬਾਈਪਾਸ ਕਰਕੇ ਵੱਡੇ ਪੈਮਾਨੇ ਦੇ ਉੱਤੇ ਅਸੀਂ ਜ਼ਿਕਰ ਵੀ ਕੀਤਾ ਸੀ ਕਿ ਇਹ ਜਿਹੜਾ ਕੀਨੀਆ ਔਰ ਇਹ ਦੂਸਰੇ 'ਚ ਜਿਹੜਾ ਇਹਨਾਂ ਨੇ ਲਏ ਨੇ 에ਅਰਪੋਰਟ ਔਰ ਦੂਜੇ, ਇਹ ਐਵੇਂ ਨਹੀਂ ਹੈਗੇ, ਇਹਦੇ 'ਚ ਇਹਨਾਂ ਨੇ ਫਰਦਰ ਕੁਛ ਨਾ ਕੁਛ ਕਰਨਾ। ਹੁਣ ਪਿਛਲੇ ਦਿਨਾਂ 'ਚ ਜਦੋਂ ਬੰਗਲਾਦੇਸ਼ ਦੇ ਵਿੱਚ ਇਹ ਸਾਰੀ ਤਬਦੀਲੀ ਹੋਈ, ਔਰ ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ ਕਿ BNP ਜਿਹੜੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਹੈ, ਉਹਨਾਂ ਨੇ ਕਿਹਾ ਵੀ ਜਦੋਂ ਸਾਡੀ ਸਰਕਾਰ ਬਣੀ ਆਫਟਰ ਦਾ ਇਲੈਕਸ਼ਨ, ਤੇ ਅਸੀਂ ਜਿਹੜੀ ਇਹ ਬਿਜਲੀ ਸਪਲਾਈ ਵਾਲੀ ਡੀਲ ਜਿਹੜੀ ਝਾਰਖੰਡ 'ਚ ਰਿਐਕਟਰ ਔਰ ਦੂਜੀ ਬੰਗਲਾਦੇਸ਼ ਨੂੰ, ਇਹਦੇ ਤੇ ਦੁਬਾਰਾ ਗੌਰ ਕਰਾਂਗੇ। ਸੋ ਜ਼ਾਹਰ ਹੈ ਕਿ ਬੰਗਲਾਦੇਸ਼ 'ਚ ਸ੍ਰੀਲੰਕਾ ਦੇ ਵਿੱਚ ਵੀ ਇਹ ਇੱਕ ਇਸ਼ੂ ਬਣਿਆ। ਹੁਣ ਜਦੋਂ ਇਹ ਖਬਰ ਤਾਂ ਕੁਛ ਹਫ਼ਤੇ ਪਹਿਲਾਂ ਦੀ ਸੀ ਕਿ ਭਾਈ ਕੀਨੀਆ ਔਰ ਇੱਕ ਹੋਰ ਮੁਲਕ ਸ਼ਾਇਦ ਤਨਜ਼ਾਨੀਆ ਹੀ ਸੀ, ਉਹਦੇ 'ਚ ਉਹਨਾਂ ਨੇ 에ਅਰਪੋਰਟ ਔਰ ਸੀ ਪੋਰਟ ਲਈ ਹੈ। ਹੁਣ ਅੱਜ ਮੇਨ ਖਬਰ ਹੈ ਇਹਨਾਂ ਦੀ ਦਾ ਹਿੰਦੂ ਦੀ, ਔਰ ਹੈ ਵੀ ਜੈ ਰਾਮ ਰਮੇਸ਼ ਦੇ ਹਵਾਲੇ ਨਾਲ ਹੈ, ਜਿਹੜਾ ਕਾਂਗਰਸ ਦਾ ਜਨਰਲ ਸੈਕਟਰੀ ਹੈ। ਹੈਡਲਾਈਨ ਹੀ ਇਹ ਹੈ, ਐਂਟਾਈ ਅਡਾਨੀ ਪ੍ਰੋਟੈਸਟ ਇਨ ਕੈਨੇਡਾ, ਐਂਟਾਈ ਅਡਾਨੀ ਪ੍ਰੋਟੈਸਟ ਇਨ ਕੀਨੀਆ could turn into anti-India protests. ਰੀਜ਼ਨ ਕਿ ਜਿਹੜੀ ਇਹਨੇ 에ਅਰਪੋਰਟ ਲਈ ਹੈ ਕੀਨੀਆ ਦੀ, ਉੱਥੋਂ ਦੀ ਕੀਨੀਆ ਐਵੀਏਸ਼ਨ ਵਰਕਰਸ ਯੂਨੀਅਨ ਨੇ ਕਾਲ ਦਿੱਤੀ ਹੈ ਇਸ ਦੇ ਖਿਲਾਫ। ਉੱਥੇ ਪੂਰੀ ਹੜਤਾਲ ਹੋ ਰਹੀ ਹੈ, ਔਰ ਉਸ ਦਾ ਨਤੀਜਾ ਹੈ ਕਿ ਭਾਈ ਇਹ ਜੈ ਰਾਮ ਰਮੇਸ਼ ਨੇ ਕਿਹਾ ਕਿ ਇਹ ਕੋਈ ਅਲਟੀਮੇਟਲੀ ਹੁਣ ਤਾਂ ਐਂ ਲੱਗਦਾ ਵੀ ਇਹ ਸਿਰਫ ਅਡਾਨੀ ਦੇ ਖਿਲਾਫ ਪ੍ਰੋਟੈਸਟ ਨੇ, ਵਰਕਰਸ ਯੂਨੀਅਨ ਦੀ ਕਾਲ ਦੇ ਉੱਤੇ, ਪਰ ਇਹ ਐਂਟੀ ਇੰਡੀਆ ਪ੍ਰੋਟੈਸਟ ਬਣ ਜਾਣੇ ਨੇ। ਫਿਰ ਉਹਨੇ ਹੀ ਉਦਾਹਰਣ ਦਿੱਤੀ ਹੈ ਕਿ ਆ ਬੰਗਲਾਦੇਸ਼ ਔਰ ਸ੍ਰੀਲੰਕਾ 'ਚ ਵੀ ਇਹੀ ਹੋਇਆ, ਔਰ ਇਹ ਜਿੱਥੇ ਉਹਨੇ ਕਿਹਾ ਐਂਟੀ ਅਡਾਨੀ ਪ੍ਰੋਟੈਸਟ ਇਨ ਕੀਨੀਆ ਕੁਡ ਟਰਨ ਇਨਟੂ ਐਂਟੀ ਇੰਡੀਆ ਪ੍ਰੋਟੈਸਟ, ਸਿਮਿਲਰ ਕੰਟਰੋਵਰਸੀਜ਼ ਅਰਾਊਂਡ ਅਡਾਨੀ ਪ੍ਰੋਜੈਕਟਸ ਇਨ ਸ੍ਰੀਲੰਕਾ and Bangladesh had undermined our national interest and contributed to bad outcome for India, Congress General Secretary said. ਉਹਨੇ ਕਿਹਾ ਜੀ ਇਹੀ ਕੰਮ ਜੇ ਬੰਗਲਾਦੇਸ਼ ਔਰ ਸ੍ਰੀਲੰਕਾ ਸਾਡੇ ਖਿਲਾਫ, ਉੱਥੇ ਵੀ ਅਡਾਨੀ ਪ੍ਰੋਜੈਕਟ ਸੀ ਜਿੱਥੇ ਇਹਨਾਂ ਨੇ ਜਾ ਕੇ ਆਪਣਾ ਉਹ ਸੌਦਾ ਵੇਚ ਰਹੇ ਸੀ, ਉਹਨਾਂ ਨੂੰ ਲੁੱਟ ਰਹੇ ਸੀ ਔਰ ਲੋਕ ਅਗੇਂਸਟ ਹੋਏ। ਉਹਨੇ ਕਿਹਾ ਕੀਨੀਆ ਦਾ ਵੀ ਕਾਂਗਰਸ ਜਨਰਲ ਸੈਕਟਰੀ ਜੈ ਰਾਮ ਰਮੇਸ਼ flagged that Adani Group's proposed takeover of the airport in Nairobi, Kenya, which is facing a pushback from workers' union, and cautioned the union government, saying that anti-Adani protests could turn into anti-India sentiment. ਕਿ ਭਈ ਇਹ ਕੀਨੀਆ 'ਚ ਜਿਹੜੀ ਗੁੱਡਵਿਲ ਇੰਡੀਆ ਲਈ ਹੈ, ਇਹ ਵੀ ਉੱਥੇ ਐਂਟੀ ਇੰਡੀਆ ਹੋ ਜਾਣੀ ਹੈ, ਕਿਉਂਕਿ this is a matter of grave concern for India because the non-biological Prime Minister's friendship with Adani is now globally well known. The protests can therefore easily convert into anger against India and the Indian government. ਹੁਣ ਉਹ non-biological ਮੋਦੀ ਨੂੰ ਕਹਿਣ ਲੱਗ ਗਏ, ਕਿਉਂਕਿ ਜਦੋਂ ਉਹਨੂੰ ਮੋਦੀ ਨੂੰ ਪੁੱਛਿਆ ਸੀ ਕਿ ਵੀ ਤੇਰੀ ਐਨਰਜੀ ਤਾਕਤ ਕਿੱਥੋਂ ਆਉਂਦੀ ਹੈ, ਤੇ ਉਹ ਕਹਿੰਦਾ ਵੀ ਜਿੰਨੀ ਤਾਂ ਮੇਰੀ ਮਾਂ ਜਿਉਂਦੀ ਸੀ ਮੈਂ ਨਹੀਂ ਸੀ ਸੋਚਿਆ, ਪਰ ਹੁਣ ਮੈਨੂੰ ਇਹ ਲੱਗਦਾ ਕਿ ਵੀ ਮੈਨੂੰ ਰੱਬ ਨੇ ਖਾਸ ਕੰਮ ਲਈ ਭੇਜਿਆ। ਤਾਂ ਉਹਨੂੰ ਹੋਇਆ ਕਿ ਵੀ ਮੈਨੂੰ ਹੁਣ ਲੱਗਦਾ ਨਹੀਂ ਵੀ ਮੈਨੂੰ ਮਾਂ ਨੇ ਜੰਮਿਆ ਸੀ, ਉਸ ਲਈ ਉਹਨੂੰ ਨਾਨ ਬਾਇਓਲੋਜੀਕਲ ਕਹਿਣ ਲੱਗ ਗਏ ਕਿ ਵੀ ਇਹ ਸਿੱਧਾ ਹੀ ਉਤਰਿਆ। ਉਹਨਾਂ ਨੇ ਕਿਹਾ ਇਹਦਾ ਨਾਨ ਬਾਇਓਲੋਜੀਕਲ ਪ੍ਰਾਈਮ ਮਿਨਿਸਟਰ ਦਾ ਯਾਰ ਜਿਹੜਾ ਲੁੱਟਣ ਤੇ ਲੱਗਾ ਹੋਇਆ, ਉਹਦੇ ਖਿਲਾਫ ਸੈਂਟੀਮੈਂਟ ਐਂਟੀ ਇੰਡੀਆ ਸੈਂਟੀਮੈਂਟ ਬਣ ਰਹੇ ਨੇ। ਫਿਰ ਉਹਨਾਂ ਨੇ ਸ੍ਰੀਲੰਕਾ ਬੰਗਲਾਦੇਸ਼ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਭਾਈ ਇਵੇਂ ਹੀ ਸ੍ਰੀਲੰਕਾ ਔਰ ਬੰਗਲਾਦੇਸ਼ ਵੀ ਸਾਡੇ ਨੈਸ਼ਨਲ ਇੰਟਰਸਟ ਅੰਡਰਮਾਈਨ ਹੋਏ ਨੇ, ਔਰ ਇਸ ਦਾ ਨਤੀਜਾ ਕਿ ਬੰਗਲਾਦੇਸ਼ ਦੇ ਵਿੱਚ ਜਿਹੜਾ ਪਾਵਰ ਪਰਚੇਜ਼ ਦਾ ਪ੍ਰੋਜੈਕਟ ਅਡਾਨੀ ਦਾ ਕੋਲ ਪਲਾਂਟ ਸੀ ਝਾਰਖੰਡ 'ਚ, ਉਹ ਫਲੈਸ਼ ਪੁਆਇੰਟ ਬਣਿਆ ਪ੍ਰੋਟੈਸਟ ਦਾ। ਸ੍ਰੀਲੰਕਾ ਦੇ ਵਿੱਚ ਅਡਾਨੀ ਗਰੁੱਪ ਦਾ ਰੀਨਿਊਏਬਲ ਐਨਰਜੀ ਪ੍ਰੋਜੈਕਟ ਇਨ ਮਨਾਰ ਡਿਸਟ੍ਰਿਕਟ ਜਿਹੜਾ ਕੰਟਰੋਵਰਸੀ ਦੇ ਵਿੱਚ ਫਸਿਆ, ਔਰ ਉਸ ਤੋਂ ਬਾਅਦ ਸ੍ਰੀਲੰਕਾ ਦੀ ਗਵਰਨਮੈਂਟ ਦੇ ਖਿਲਾਫ ਵੱਡੇ ਜਿਹੜੇ ਨੇ ਪ੍ਰੋਟੈਸਟ ਹੋਏ। ਉਹਨੇ ਕਿਹਾ ਵੀ ਹਿਸਟੋਰੀਕਲੀ ਇੰਡੀਆ ਇੱਕ ਦੀ ਸੌਫਟ ਪਾਵਰ ਰਹੀ ਹੈ, ਪਰ ਹੁਣ ਪ੍ਰਾਈਮ ਮਿਨਿਸਟਰ ਦਾ ਜੋ ਅਡਾਨੀ ਗਰੁੱਪ ਦੇ ਨਾਲ ਸੰਬੰਧ ਹੈ, ਉਹਦੇ ਥੱਲੇ ਭਾਰਤ ਦੀ ਤਾਕਤ ਡਿਮਿਨਿਸ਼ ਹੋ ਰਹੀ ਹੈ ਗਲੋਬਲ ਸਟੇਜ ਦੇ ਉੱਤੇ। ਔਰ ਇਸ ਸਾਰੇ ਦਾ ਨਤੀਜਾ ਇਹ ਹੈ ਕਿ ਭਾਰਤ ਦੇ ਖਿਲਾਫ ਜਨਤਾ ਹੋ ਰਹੀ ਹੈ, ਜਿਵੇਂ ਸ੍ਰੀਲੰਕਾ 'ਚ ਹੋਈ ਹੈ, ਬੰਗਲਾਦੇਸ਼ 'ਚ ਹੋਈ ਹੈ, ਔਰ ਹੁਣ ਕੀਨੀਆ 'ਚ ਵੀ ਹੋਣ ਜਾ ਰਹੀ ਹੈ। ਸੋ ਜੈ ਬੋਲੋ ਬੇਈਮਾਨ ਕੀ ਜੈ ਬੋਲੋ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ, ਵਿਊਅਰਸ ਤੁਸੀਂ ਨਾਲ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।